ਅਸਲਾਮ ਵਾਲੇਕੁਮ ਵਿਊਜ਼ ਇੱਕ ਪਿੰਡ ਫੌਜੀਆਂ ਦੀ ਇੱਕ ਟੀਮ ਗਈ। ਉਹਨੇ ਇੱਕ ਦਰਵਾਜ਼ਾ ਖਟਖਟਾਇਆ। ਅੰਦਰ ਇੱਕ ਮਾਈ ਆਈ ਬਾਹਰ। ਉਹਨੇ ਕਿਹਾ ਕਿ ਅੰਮਾ ਤੇਰੇ ਦੋ ਮੁੰਡੇ ਨੇ ਸ਼ਮਸ਼ੀਰ ਤੇ ਨਸੀਰ, ਉਹਨਾਂ ਨੂੰ ਬੁਲਾ ਦੇ। ਅੰਮਾ ਦੀ ਕਿ ਪੁੱਤ ਤੁਹਾਨੂੰ ਉਹਨਾਂ ਨਾਲ ਕੀ ਕੰਮ ਹੈ ਦੋਵਾਂ ਨਾਲ? ਉਹਨੇ ਕਿਹਾ ਮੈਂ ਤੈਨੂੰ ਪਤਾ ਤੇ ਹੈ ਬਾਰਡਰ ਤੇ ਜੰਗ ਲੱਗੀ ਹੈ, ਫੌਜੀ ਸਾਡੇ ਸਾਰੇ ਉੱਥੇ ਚਲੇ ਗਏ ਨੇ। ਹੁਣ ਅਸੀਂ ਰਜ਼ਾਕਾਰ ਭਰਤੀ ਕਰ ਰਹੇ ਹਾਂ ਵੀ। ਔਰ ਪੁਰਾਣੇ ਜ਼ਮਾਨੇ ਜਦੋਂ ਜੰਗ ਲੱਗਦੀ ਸੀ ਫਿਰ ਸਾਰੇ ਰਾਇਆ ਜਿਹੜੀ ਸੀ ਉਹਨਾਂ ਨੂੰ ਲੈ ਜਾਂਦੇ ਸਨ, ਜੰਗ ਲੜਾਉਂਦੇ ਸਨ। ਲੇਕਿਨ ਉਹ ਇੱਥੇ ਕੋ ਹੋਰ ਹੀ ਹਾਲਾਤ ਸਨ। ਇਹ ਗਲਤ ਘਰ ਆ ਗਈ ਸੀ ਫੌਜ। ਅੰਮਾ ਆਂਦੀ ਹੈ ਕਿ ਪੁੱਤਰ ਜੇ ਤਾਂ ਕੋਈ ਡੇਟਾ ਹੈ, ਤੁਹਾਨੂੰ ਪਤਾ ਕਿ ਮੇਰੇ ਦੋ ਮੁੰਡੇ ਨੇ ਸ਼ਮਸ਼ੇਰ ਤੇ ਨਜ਼ੀਫ, ਤੁਹਾਨੂੰ ਇਹ ਵੀ ਪਤਾ ਹੋਣਾ ਕਿ ਅਸੀਂ ਕੌਣ ਹੁੰਦੇ ਹਾਂ। ਉਹ ਆਂਦੇ ਨੇ ਕਿ ਅੰਮਾ ਹੁਣ ਲੋਕ ਫੌਜ ਚਾਹੀਦੀ ਹੈ, ਤੁਸੀਂ ਜੋ ਵੀ ਹੁੰਦੇ ਹੋ ਤੁਹਾਨੂੰ ਤੇ ਹੁਣ ਆਉਣਾ ਚਾਹੀਦਾ। ਮੁਲਕ ਦਾ ਦਿਫਾਅ ਤੇ ਅੱਗੇ ਆ ਨਾ ਸਭ ਨਾਲੋਂ। ਉਹਨੇ ਬੇਟਾ ਬੇਸ਼ੱਕ ਮੁਲਕ ਦਾ ਦਿਫਾਅ ਤੇ ਅੱਗੇ ਆ, ਪਰ ਅਸੀਂ ਮਰਾਸੀ ਹਾਂ। ਸਾਡੇ ਕੋਲ ਗਾਣੇ ਠੁਮਰੀਆਂ ਸੁਣ ਲੈ, ਸਾਡੇ ਕੋਲ ਕੋਈ ਤਬਲਾ ਵਜਵਾਉਣਾ, ਹਾਰਮੋਨੀਅਮ ਵਜਵਾਉਣਾ ਤੇ ਉਹ ਕਰਾ ਲੈ। ਸਾਡੇ ਹੱਥ ਹਥਿਆਰ ਵਾਲੇ ਨਹੀਂ, ਇਹ ਸਾਜ਼ ਵਾਲੇ ਨੇ। ਮੇਰੇ ਬੱਚਿਆਂ ਦੇ ਵਿੱਚ ਇਹ ਚੀਜ਼ ਨਹੀਂ, ਇਹ ਲੜ ਨਹੀਂ ਸਕਦੇ ਨਾ। ਅਸੀਂ ਲੋਕ ਹੈਗੇ ਕੁਦਰਤ ਨਾਲ ਟੱਕਰ ਲੈ ਰਹੇ ਆ। ਤੇਰਾ ਬਾਦਸ਼ਾਹ ਉਹ ਆਂਦੇ ਨੇ ਕਿ ਅੰਮਾ ਤੈਨੂੰ ਪਤਾ ਮੇਰਾ ਤੇ ਕਿਸੇ ਕੋ ਨਹੀਂ ਹੈਗਾ ਨਾ, ਇਹ ਤੇ ਬਾਦਸ਼ਾਹ ਦਾ ਹੁਕਮ ਮੰਨਣਾ ਹੀ ਪੈਣਾ। ਅੰਮਾ ਨੇ ਫਿਰ ਇੱਕ ਬੜਾ ਵੱਡਾ ਕੌਲ ਕਿਹਾ। ਉਹਨਾਂ ਕਿਹਾ ਕਿ ਅੰਮਾ ਨੇ ਕਿ ਫਿਰ ਪੁੱਤਰ ਇੱਕ ਮੇਰਾ ਵੀ ਕੰਮ ਕਰੀ, ਬਾਦਸ਼ਾਹ ਨੂੰ ਜ਼ਰੂਰ ਆਖੀ ਕਿ ਜੇ ਤੇ ਗੱਲ ਮਰਾਸੀਆਂ ਦੇ ਮੁੰਡਿਆਂ ਤੱਕ ਆ ਗਈ ਹੈ ਨਾ ਤੇ ਸੁਲ੍ਹਾ ਕਰ ਲੈ ਦੁਸ਼ਮਣ ਨਾਲ। ਕਿਉਂ? ਜਦੋਂ ਸਖਤ ਵਕਤ ਸਖਤ ਘੜੀ ਆਣੀ ਹੈ, ਇਹਨਾਂ ਦੌੜ ਆਉਣਾ ਮੈਦਾਨ ਚੋਂ। ਮੈਦਾਨ ਦੇ ਕੱਚੇ ਲੋਕ ਨੇ, ਅਸੀਂ ਬਰੀਕ ਲੋਕ ਹਾਂ, ਤੂੰ ਸਾਨੂੰ ਸੰਘਣਾ ਕੰਮ ਦੇ ਰਹੇ ਹਾਂ। ਫਿਰ ਵੀ ਉਸ ਤਾਰੀਖਦਾਨ ਦੱਸਿਆ ਕਿਤੇ ਕਿ ਫਿਰ ਬਾਦਸ਼ਾਹ ਗੱਲ ਨਹੀਂ ਮੰਨੀ। ਫਿਰ ਜਦੋਂ ਉਹਦੇ 'ਤੇ ਟਾਈਮ ਆਇਆ ਸੀ, ਫਿਰ ਹੌਲੀ ਹੌਲੀ ਮਰਾਸੀਆਂ ਦੇ ਮੁੰਡੇ ਦੌੜ ਗਏ ਸਨ।